ਕੈਨੇਡੀਅਨ ਟਰੱਕਰ ਉਸ ਨੂੰ $32 ਮਿਲੀਅਨ ਦੀ ਕੋਕੇਨ ਵਸਤ ਦੇ ਵਿੱਚ ਐਰੀਜ਼ੋਨਾ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ। ਇਨਸਪੈਕਸ਼ਨ ਦੇ ਉੱਤੇ ਉਹਨਾਂ ਨੇ ਇਹ ਦੇਖਿਆ ਵੀ ਟਰੂਪਰਸ ਨੇ 550 ਪਾਉਂਡ ਕੋਕੇਨ ਉਹਦੇ ਵਿੱਚੋਂ ਉਹਨਾਂ ਨੂੰ ਮਿਲੀ। 31 ਸਾਲਾਂ ਦਾ ਡਰਾਈਵਰ ਅਮਰਜੀਤ ਸਿੰਘ ਮਥਾੜੂ ਉਹ ਜੋ ਸਸਪੈਕਟਡ ਆਫ ਸ਼ੋਇੰਗ ਮਲਟੀਪਲ ਸਾਈਨਸ ਆਫ ਕ੍ਰਿਮੀਨਲ ਐਕਟੀਵਿਟੀ, ਇਹ ਟਰੂਪਰਸ ਨੇ ਦੱਸਿਆ। ਆਟੋ ਸਟਾਰ ਨੇ ਪੂਰੀ ਸਟੋਰੀ ਰਨ ਕੀਤੀ ਆ ਪਿਛਲੇ 5-6 ਮਹੀਨਿਆਂ ਦੇ ਵਿੱਚ, ਕਿੰਨੇ ਡਰਾਈਵਰ ਤੇ ਕਿੰਨੇ ਟਰੱਕਰ, ਜਿਹਦੇ ਵਿੱਚੋਂ 95% ਦੇ ਕਰੀਬ ਪੰਜਾਬੀ ਹੈਗੇ ਆ। ਉਹ ਕੁਆਂਟਲਾਂ ਦੇ ਹਿਸਾਬ ਨਾਲ ਡਰੱਗ ਨਗਾਉਣ ਦੇ ਵਿੱਚ ਫੜੇ ਗਏ ਹੈਗੇ ਆ। ਅਗਲੀ ਖਬਰ ਜਿਹੜੀ ਆ ਪੰਜਾਬੀ ਟਰੱਕਰਸ ਦੇ ਸੰਬੰਧ ਦੇ ਵਿੱਚ ਹੈਗੀ ਆ। ਟੋਰਾਂਟੋ ਸਟਾਰ ਰਿਪੋਰਟ ਕਰ ਰਿਹਾ ਵੀ ਕੈਨੇਡੀਅਨ ਟਰੱਕਰ ਉਸ ਨੂੰ $32 ਮਿਲੀਅਨ ਦੀ ਕੋਕੇਨ ਵਸਤ ਦੇ ਵਿੱਚ ਐਰੀਜ਼ੋਨਾ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ। ਹੈਡਿੰਗ ਉਹਨਾਂ ਨੇ ਉਸ ਹਿਸਾਬ ਨਾਲ ਹੀ ਲਾਇਆ ਜਿਸ ਹਿਸਾਬ ਨਾਲ ਅੱਗੇ ਲਾਉਂਦੇ ਹੁੰਦੇ ਆ। $32 ਮਿਲੀਅਨ ਦੀ ਇਹ ਜੋ ਡਰੱਗ ਸੀਗੀ ਇਹ ਕੈਨੇਡਾ ਨੂੰ ਜਾਣੀ ਸੀਗੀ। ਐਰੀਜ਼ੋਨਾ ਸਟੇਟ ਦੇ ਟਰੂਪਰਸ ਨੇ ਸੈਮੀ ਟਰੱਕ ਸੋਮਵਾਰ ਨੂੰ ਇੰਟਰਸਟੇਟ 40 ਜੋ ਹੌਲਬਰੁਕ ਹੈਗਾ ਆ ਵੈਸਟ ਆਫ ਪੈਟਰੀਫਾਈਡ ਫੋਰੈਸਟ ਨੈਸ਼ਨਲ ਪਾਰਕ, ਉੱਥੇ ਪੁੱਲ ਕੀਤਾ। ਇਨਸਪੈਕਸ਼ਨ ਦੇ ਉੱਤੇ ਉਹਨਾਂ ਨੇ ਇਹ ਦੇਖਿਆ ਵੀ ਟਰੂਪਰਸ ਨੇ 550 ਪਾਉਂਡ ਕੋਕੇਨ ਉਹਦੇ ਵਿੱਚੋਂ ਉਹਨਾਂ ਨੂੰ ਮਿਲੀ। 31 ਸਾਲਾਂ ਦਾ ਡਰਾਈਵਰ ਅਮਰਜੀਤ ਸਿੰਘ ਮਥਾੜੂ ਉਹ ਜੋ ਸਸਪੈਕਟਡ ਆਫ ਸ਼ੋਇੰਗ ਮਲਟੀਪਲ ਸਾਈਨਸ ਆਫ ਕ੍ਰਿਮੀਨਲ ਐਕਟੀਵਿਟੀ, ਇਹ ਟਰੂਪਰਸ ਨੇ ਦੱਸਿਆ। ਕੌਪਸ ਨੇ ਇਹ ਕਿਹਾ ਵੀ ਇਹ ਜੋ ਕੋਕੀਨ $550 ਡਰੱਗ ਸੀਗੀ ਇਹ ਪ੍ਰੋਡਿਊਸ ਦੇ ਪਿੱਛੇ ਰੱਖੀ ਗਈ ਸੀ। ਬੋਲਵੋ ਟਰੈਕਟਰ ਟ੍ਰੇਲਰ ਸੀ ਜਿਸ ਨੂੰ ਅਮਰਜੀਤ ਸਿੰਘ ਮਥਾੜੂ ਚਲਾ ਰਿਹਾ ਸੀ। ਇਨਵੈਸਟੀਗੇਟਰਸ ਨੇ ਦੱਸਿਆ ਵੀ ਇਹ ਜੋ ਡਰੱਗ ਸੀ ਇਹ ਲਾਸ ਐਂਜਲਸ ਤੇ ਸਲੀਨਸ ਕੈਲੀਫੋਰਨੀਆ ਤੋਂ ਪਿਕ ਕੀਤੀ ਗਈ ਸੀ ਤੇ ਇਸ ਨੂੰ ਕੈਨੇਡਾ ਦੇ ਵਿੱਚ ਪਹੁੰਚਾਉਣਾ ਸੀਗਾ। ਜੋ ਡਰਾਈਵਰ ਆ ਉਹ ਬਲੀਵ ਕੀਤਾ ਜਾ ਰਿਹਾ ਵੀ ਗ੍ਰੇਟਰ ਟੋਰਾਂਟੋ ਏਰੀਏ ਦੇ ਵਿੱਚ ਰਹਿਣ ਵਾਲਾ ਆ। ਇਸ ਟਾਈਮ ਉਸ ਨੂੰ ਨਵਾਹੋ ਕਾਉਂਟੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਆ। ਉਹਦੇ ਉੱਤੇ ਕਾਫੀ ਚਾਰਜਸ ਲੱਗਣਗੇ, ਪੋਜੈਸ਼ਨ ਐਂਡ ਟਰਾਂਸਪੋਰਟੇਸ਼ਨ ਆਫ ਨੈਰਕੋਟਿਕਸ ਡਰੱਗ ਫॉर ਸੇਲ। ਅਮਰੀਕਨ ਲਾ ਐਨਫੋਰਸਮੈਂਟ ਨੇ ਕਾਫੀ ਜ਼ਿਆਦਾ ਜਿਹੜੇ ਕੈਨੇਡੀਅਨ ਟਰੱਕਰਸ ਆ ਉਹਨਾਂ ਨੂੰ ਵੱਖ-ਵੱਖ ਡਰੱਗ ਵਸਤ ਦੇ ਵਿੱਚ ਅਰੈਸਟ ਕੀਤਾ ਹੈਗਾ, ਖਾਸ ਕਰਕੇ ਗ੍ਰੇਟਰ ਟੋਰਾਂਟੋ ਏਰੀਏ ਦੇ ਜੋ ਹੈਗੇ ਆ ਡਰੱਗ ਸਮਗਲਿੰਗ ਸਕੀਮ ਦੇ ਵਿੱਚ। ਦਸੰਬਰ ਦੇ ਮਹੀਨੇ ਦੇ ਵਿੱਚ ਵੀ ਉਹਨਾਂ ਨੇ ਇੱਕ ਟਰੱਕ ਜੋ ਕੋਕੀਨ ਦਾ ਸੀਗਾ ਉਹ ਵੀ ਕੈਨੇਡਾ ਨੂੰ ਜਾ ਰਿਹਾ ਸੀ, ਉਹ ਫੜਿਆ ਸੀਗਾ। ਬੈਰੀਅਨ ਕਾਉਂਟੀ ਦੇ ਸ਼ੈਰਿਫ ਡਿਪਟੀਜ਼ ਨੇ ਕਿਹਾ ਵੀ ਇੱਕ ਇੰਪਰੋਪਰ ਟ੍ਰੈਫਿਕ ਸਟਾਪ I-94 ਜੋ ਵੈਸਟਰਨ ਮਿਸ਼ੀਗਨ ਆ ਉੱਥੇ ਉਸ ਨੂੰ ਫੜਿਆ ਗਿਆ ਸੀ। ਉਹ ਤੋਂ ਬਿਨਾਂ ਮਿਸ਼ੀਗਨ ਸਟੇਟ ਪੁਲਿਸ ਨੇ ਇਸ ਟਰੱਕ ਦੇ ਵਿੱਚ ਜੋ ਡਰੱਗ ਜਾ ਰਹੀ ਸੀ ਉਸ ਨੂੰ ਫੜਨ ਦੇ ਵਿੱਚ ਹੈਲਪ ਕੀਤੀ ਸੀ। ਉਸ ਟਾਈਮ ਦੇ ਉੱਤੇ ਵੀ ਜੋ ਫੜੇ ਗਏ ਡਰਾਈਵਰ ਸੀ ਜੋ ਡਰੱਗ 1.5 ਮਿਲੀਅਨ ਦੀ ਸੀ, ਕਹਿੰਦੇ 123 ਪਾਉਂਡ ਕੋਕੇਨ ਸੀਗੀ। ਉਹਦੇ ਵਿੱਚ ਸੁਖਰਾਜ ਸਿੰਘ 22 ਸਾਲਾਂ ਦਾ ਕੈਲੇਡਨ ਦਾ ਰਹਿਣ ਵਾਲਾ ਸੀ। ਉਸ ਨੂੰ ਵੈਰੀਅਨ ਕਾਉਂਟੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ। ਅਕਤੂਬਰ ਮਹੀਨੇ ਦੇ ਵਿੱਚ ਸੈਂਟ ਕਲੇਅਰ ਕਾਉਂਟੀ ਸ਼ੈਰਿਫ ਡਿਪਟੀਜ਼ ਨੇ 370 ਪਾਉਂਡ ਕੋਕੇਨ ਇੱਕ ਸੈਮੀ ਟਰੈਕਟਰ ਟ੍ਰੇਲਰ ਜੋ ਪੋਰਟ ਹਰੋਨ ਜਾ ਰਿਹਾ ਸੀ। ਸੁਖਜਿੰਦਰ ਸਿੰਘ 29 ਸਾਲਾਂ ਦਾ ਪੀਲ ਰੀਜਨ ਤੋਂ ਉਸ ਨੂੰ ਅਕਤੂਬਰ 15 ਨੂੰ ਪੁੱਲ ਕੀਤਾ ਗਿਆ ਸੀ ਇੱਕ ਟ੍ਰੈਫਿਕ ਸਟਾਪ ਤੇ ਪਾਈਨ ਗਰੋਵ ਐਵਨਿਊ ਪੋਰਟ ਹਰੋਨ ਦੇ ਵਿੱਚ। ਸੋ ਇਹ ਸਾਰੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇੰਨੇ ਜ਼ਿਆਦਾ ਜਿਹੜੇ ਪੰਜਾਬੀ ਆ ਟਰੱਕ ਦੇ ਵਿੱਚ ਕੋਕੇਨ ਲੰਘਾਉਣ ਦੇ ਵਿੱਚ ਜੋ ਫੜੇ ਗਏ ਹੈਗੇ ਜੀ। ਚੰਨ ਚਾੜੀ ਜਾਂਦੇ ਆ ਹਰਜੋਤ ਸਿੰਘ ਜੀ, ਕੀ ਕਿਹੜੀਆਂ ਕਰਤੂਤਾਂ ਦੇ ਵਿੱਚ ਜਿਹੜੇ ਉਹ ਲੱਗੇ ਪਏ ਆ। ਇਹ ਚਲੋ ਹਜੇ ਤਾਂ ਮੈਂ 4 ਦੱਸੇ ਸਤੰਬਰ ਮਹੀਨੇ 'ਚ ਵੀ ਕੈਨੇਡਾ ਦੀਆਂ ਅੱਜ ਦੀਆਂ ਸਾਰੀਆਂ ਅਖਬਾਰਾਂ ਨੇ ਟੌਪ ਦੇ ਉੱਤੇ ਜਿਹੜੀਆਂ ਹੈਡਲਾਈਨਸ ਲਾ ਕੇ ਲਾਈਆਂ ਵੀ ਅਨਦਰ ਟਰੱਕ ਡਰਾਈਵਰ ਗੌਟ। ਹੁਣ ਤੁਸੀਂ ਦੇਖੋ ਕਿਉਂਕਿ ਇਮੀਗ੍ਰੇਸ਼ਨ ਦਾ ਮੁੱਦਾ ਉੱਥੇ ਵੀ ਬਹੁਤ ਜ਼ਿਆਦਾ ਭਖਿਆ ਆ ਜਿਸ ਤਰੀਕੇ ਦੇ ਨਾਲ ਆ। ਸੋ ਇਹ ਸਾਰੀਆਂ ਚੀਜ਼ਾਂ ਚਾਰਜਡ ਹੋ ਕੇ ਕਰੀਆਂ। ਹੁਣ ਆਪਾਂ ਇੱਥੇ ਦੇਖੀਆਂ ਇਲੈਕਸ਼ਨ ਦੇ ਵਿੱਚ ਇਮੀਗ੍ਰੇਸ਼ਨ ਦਾ ਵੱਡਾ ਮੁੱਦਾ ਕਿੱਡਾ ਵੱਡਾ ਸੀ, ਕਿਸ ਤਰੀਕੇ ਦੇ ਨਾਲ ਇਮੀਗ੍ਰੈਂਟਸ ਨੂੰ ਜਿਹੜਾ ਉਹ ਦਰਕਾਰਿਆ ਜਾ ਰਿਹਾ ਸੀ, ਸਟੀਰੀਓਟਾਈਪ ਕੀਤਾ ਜਾ ਰਿਹਾ ਸੀ, ਜਦ ਕਿ ਉਹਦੇ ਵਿੱਚ ਸੱਚਾਈ ਨਹੀਂ ਹੈਗੀ ਵੀ 100% ਸਾਰੇ ਥੋੜੀ ਇਮੀਗ੍ਰੈਂਟਸ ਇਦਾਂ ਦੇ ਜਿਹੜੇ ਉਹ ਹੁੰਦੇ ਆ। ਪਰ ਇਦਾਂ ਦੀਆਂ ਕਰਤੂਤਾਂ ਕਰਨ ਵਾਲਿਆਂ ਦੇ ਕਰਕੇ ਸਾਰਿਆਂ ਨੂੰ ਨਮੋਸ਼ੀ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਆ।
ਓਵਰਨਾਈਟ ਰਿਚ ਹੋਣ ਦੀਆਂ ਪਤਾ ਨਹੀਂ ਕਿਹੜੀਆਂ ਸਕੀਮਾਂ ਕਿੱਥੋਂ ਇਹ ਸੋਚ ਕੇ ਜਿਹੜਾ ਉਹ ਆਉਂਦੇ ਆ, ਜਦ ਕਿ ਉਹਨਾਂ ਨੇ ਆਪ ਇਹ ਖਬਰਾਂ ਪੜ੍ਹੀਆਂ, ਸ਼ੇਅਰ ਕੀਤੀਆਂ ਹੋਣੀਆਂ, ਦੇਖੀਆਂ ਹੋਣੀਆਂ ਆ ਵੀ ਆਹ ਦੇਖ ਵੀ ਉੱਥੇ ਆ ਡਰੱਗ ਦੇ ਨਾਲ ਫੜਿਆ ਗਿਆ, ਉੱਥੇ ਫੜਿਆ ਗਿਆ, ਕਿਤੇ ਨੇ ਕੁੱਤੇ ਨੇ ਸੁੰਘ ਕੇ ਫੜ ਲਿਆ, ਕਿਤੇ ਟਰੱਕ ਸਟਾਪ ਤੇ ਫੜ ਲਿਆ, ਕਿਤੇ ਜਿਹੜਾ ਬਾਰਡਰ ਲੰਘਾਉਣ ਲੱਗਿਆ ਜਿਹੜਾ ਉਹ ਫੜ ਲਿਆ। ਪਤਾ ਸਾਰਾ ਕੁਝ ਹੈਗਾ ਆ, ਪਰ ਇਹ ਕਰਤੂਤਾਂ ਕਰਨੋਂ ਜਿਹੜਾ ਉਹ ਹਟਦੇ ਨਹੀਂ ਆ। ਭੱਠਾ ਬਿਠਾ ਕੇ ਜਿਹੜਾ ਇਹਨਾਂ ਨੇ ਰੱਖ ਦਿੱਤਾ, ਲੋਕਾਂ ਨੂੰ ਬਦਨਾਮ ਜਿਹੜਾ ਉਹ ਕਰ ਦਿੱਤਾ। ਲੋਕ ਦੇਖੋ ਹਰਜੋਤ ਸਿੰਘ ਜੀ ਟਰੱਕਾਂ ਦੇ ਟਰੱਕ ਭਰ ਕੇ ਰਾਤ ਸਮੱਗਰੀ ਦੇ ਵਿੱਚ ਐਲੇ ਵੱਲ ਨੂੰ ਜਿੱਥੇ ਲੋੜ ਆ ਉੱਥੇ ਪਹੁੰਚਾਉਂਦੇ ਆ ਵੀ ਅਸੀਂ ਇਦਾਂ ਦੇ, ਅਸੀਂ ਆਪਸੀ ਭਾਈਚਾਰਕ ਸਾਂਝ ਵਾਲੇ ਜਿਹੜੇ ਲੋਕ ਆ, ਆਪਸ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਨ ਵਾਲੇ ਆ, ਪਰ ਇਦਾਂ ਦੇ ਲੋਕਾਂ ਨੇ ਜਿਹੜਾ ਸਾਰਿਆਂ ਨੂੰ ਹੀ ਜਿਹੜਾ ਉਹ ਬਦਨਾਮ ਜਿਹੜਾ ਉਹ ਕਰਾ ਦਿੱਤਾ ਹੁੰਦਾ ਆ। ਸੋ ਪਤਾ ਨਹੀਂ ਹੁਣ ਉਹੋ ਜਿਹੇ ਸ਼ਬਦ ਵੀ ਜਿਹੜਾ ਕੀ ਇਹਨਾਂ ਦੇ ਲਈ ਪ੍ਰਤੀ ਜਿਹੜਾ ਉਹ ਬੋਲੇ, ਅਕਲ ਇਹਨਾਂ ਨੂੰ ਜਿਹੜੀ ਉਹ ਪਤਾ ਨਹੀਂ ਕਦੋਂ ਆਉਣੀ ਹੈਗੀ ਆ। ਟੋਰਾਂਟੋ ਜੀ। ਸਟਾਰ ਨੇ ਪੂਰੀ ਸਟੋਰੀ ਰਨ ਕੀਤੀ ਆ ਪਿਛਲੇ 5-6 ਮਹੀਨਿਆਂ ਦੇ ਵਿੱਚ, ਕਿੰਨੇ ਡਰਾਈਵਰ ਤੇ ਕਿੰਨੇ ਟਰੱਕਰ, ਜਿਹਦੇ ਐਗਜ਼ੈਕਟਲੀ। ਵਿੱਚੋਂ 95% ਦੇ ਕਰੀਬ ਪੰਜਾਬੀ ਹੈਗੇ ਆ। ਉਹ ਕੁਆਂਟਲਾਂ ਦੇ ਹਿਸਾਬ ਨਾਲ ਡਰੱਗ ਲਗਾਉਣ ਦੇ ਵਿੱਚ ਫੜੇ ਗਏ ਹੈਗੇ ਆ। ਸਤੰਬਰ ਮਹੀਨੇ 'ਚ ਟੋਰਾਂਟੋ ਸਟਾਰ ਅੱਗੇ ਜਾ ਕੇ ਲਿਖਦਾ ਵੀ ਨਸੀਬ ਚਿਸ਼ਤੀ ਨਾਮ ਦਾ ਜੋ 49 ਸਾਲਾਂ ਦਾ ਇਟੋਬੀਕੋ ਦੇ ਸ਼ਹਿਰ ਰਹਿਣ ਵਾਲਾ ਆ, ਉਸ ਨੂੰ ਇੰਡੀਆਨਾ ਦੇ ਵਿੱਚ 300 ਪਾਉਂਡ ਕੋਕੀਨ ਲੰਘਾਉਂਦੇ ਹੋਏ ਸੈਮੀ ਟਰੱਕ ਦੇ ਵਿੱਚ ਫੜਿਆ ਸੀ I-94 ਦੇ ਉੱਤੇ। ਅਗਸਤ ਮਹੀਨੇ ਦੇ ਵਿੱਚ 42 ਸਾਲਾਂ ਦਾ ਇੱਕ ਟਰੱਕਰ ਯੂਲੀ ਸਵੋਸਨ ਸਾਥੀਆ ਸੀਲਨ, ਉਸ ਨੂੰ ਜੋ ਬਲੂ ਵਾਟਰ ਬ੍ਰਿਜ ਆ ਉੱਥੋਂ 266 ਪਾਉਂਡ ਕੋਕੀਨ ਲੰਘਾਉਂਦੇ ਹੋਏ ਫੜਿਆ ਸੀ। ਫਰਵਰੀ ਮਹੀਨੇ 'ਚ ਕੈਨੇਡੀਅਨ ਟਰੱਕਰ ਗਗਨਦੀਪ ਸਿੰਘ ਨੂੰ ਇੱਕ ਜੋ ਅੰਬੈਸਡਰ ਬ੍ਰਿਜ ਹੈਗਾ ਡਿਟਰੋਇਟ ਦੇ ਵਿੱਚ, ਉੱਥੇ 661 ਪਾਉਂਡ ਕੋਕੇਨ ਜੋ ਕਿ 8.7 ਮਿਲੀਅਨ ਦੀ ਸੀ, ਉਹ ਲੰਘਾਉਂਦੇ ਹੋਏ ਫੜਿਆ ਸੀਗਾ। ਇਸ ਤੋਂ ਬਿਨਾਂ ਮਈ 2023 ਦੇ ਵਿੱਚ 132 ਪਾਉਂਡ ਕੋਕੇਨ ਟਰੱਕ ਦੇ ਵਿੱਚ ਡੈਟਰੋਇਟ ਤੋਂ ਜਾ ਰਹੀ ਸੀ ਅੰਬੈਸਡਰ ਬ੍ਰਿਜ ਤੋਂ, ਉੱਥੇ ਜਸਵੀਰ ਸਿੰਘ ਨਾਮ ਦਾ 40 ਸਾਲਾਂ ਦਾ ਪੈਰਿਸ ਓਨਟਾਰੀਓ ਦਾ ਰਹਿਣ ਵਾਲਾ, ਉਸ ਨੂੰ ਫੜਿਆ ਸੀ। ਉਸ ਤੋਂ ਪਹਿਲਾਂ ਕੈਨੇਡੀਅਨ ਆਫੀਸ਼ੀਅਲਸ ਨੇ 600 ਪਾਉਂਡ ਸਸਪੈਕਟਡ ਹੈਰੋਇਨ, ਕੋਕੇਨ, ਮੈਥ ਇੱਕ ਟਰੱਕ ਦੇ ਵਿੱਚੋਂ ਪੋਰਟ ਹਰੋਨ ਜੋ ਬਲੂ ਵਾਟਰ ਬ੍ਰਿਜ ਦੇ ਉੱਤੇ ਆ, ਅਰਸ਼ਦੀਪ ਸਿੰਘ 23 ਸਾਲਾਂ ਦਾ ਕਿਊਬਿਕ ਸਿਟੀ ਦਾ ਰਹਿਣ ਵਾਲਾ, ਉਸ ਨੂੰ ਫੜਿਆ ਸੀ। ਸੋ ਬਹੁਤ ਵਾਰ ਸਾਡੇ ਨਾਲ ਵੀ ਫੇਰ ਕਹਿੰਦੇ ਰਹਿੰਦੇ ਆ ਵੀ ਜੀ ਤੁਸੀਂ ਇਹ ਖਬਰਾਂ ਇਦਾਂ ਦੀਆਂ ਸਾਂਝੀਆਂ ਕਰਦੇ ਆ, ਪਰ ਜਿਹੜਾ ਵੀ ਕੋਈ ਭੈਣ ਭਰਾ ਹੈਗਾ ਨਾ, ਜਰਾ ਸਰਚ ਕਰਕੇ ਅੱਜ ਪਾ ਕੇ ਦੇਖ ਲਓ ਵੀ ਪੰਜਾਬੀ ਟਰੱਕਰ ਜਾਂ ਸਿੰਘ ਨਾ ਪਾ ਕੇ ਤੇ ਸਾਰੀਆਂ ਅਖਬਾਰਾਂ। ਨਾਲੇ ਹਰਜੋਤ ਸਿੰਘ ਜੀ ਕਿਉਂ ਨਾ ਕੀਤਾ ਜਾਵੇ, ਜਿਹੜੀ ਚੀਜ਼ ਗਲਤ ਆ ਉਹਨੂੰ ਗਲਤ ਤਾਂ ਕਹਿਣਾ ਹੀ ਹੈ ਨਾ। ਹੁਣ ਨਾਲੇ ਅਸੀਂ ਤਾਂ ਆਪਣੇ ਕੋਲੋਂ ਨਹੀਂ ਰਿਪੋਰਟ ਕਰ ਰਹੇ, ਜੋ ਨਿਊਜ਼ 'ਚ ਆਇਆ ਉਹੀ। ਸੋ ਪੂਰੀਆਂ ਅਖਬਾਰਾਂ ਕੈਨੇਡਾ ਦੀਆਂ, ਟੀਵੀ ਚੈਨਲ ਅੱਜ ਭਰੇ ਹੋਏ ਆ। ਇੱਕ ਪਾਸੇ ਤਾਂ ਸਟਾਕਟਨ ਗੁਰੂ ਘਰ, ਫਰੀਮੌਂਟ, ਸੈਨੋਜ਼ੇ, ਸੈਕਰਾਮੈਂਟੋ ਦੇ ਕਈ ਗੁਰੂ ਘਰ, ਲਾਸ ਐਂਜਲਸ ਦੇ ਗੁਰੂ ਘਰ, ਯੂਨਾਈਟਿਡ ਸਿੱਖਸ, ਖਾਲਸਾ ਏਡ, ਸਿੱਖ ਸੇਵਾ ਸੁਸਾਇਟੀ, ਯੂਬਾ ਸਿਟੀ, ਵੱਡੀਆਂ ਆਰਗੇਨਾਈਜੇਸ਼ਨ ਜੋ LA ਦੇ ਵਿੱਚ ਨੈਚੁਰਲ ਡਿਜ਼ਾਸਟਰ ਆਇਆ ਉੱਥੇ ਸਪੋਰਟ ਕਰ ਰਹੀਆਂ। ਲੋਕਾਂ ਦੇ $1 ਨਾਲ ਪੈਸੇ ਇਕੱਠੇ ਹੋਏ, ਮਿਹਨਤ ਨਾਲ ਟਰੱਕਾਂ ਦੇ ਟਰੱਕ ਭਰ ਕੇ ਜਾ ਰਹੇ। ਦੂਜੇ ਪਾਸੇ ਜਦੋਂ ਇਦਾਂ ਦੀਆਂ ਖਬਰਾਂ ਆਉਂਦੀਆਂ, ਉਹਦੇ ਨਾਲ ਪੂਰੀ ਕੌਮ ਦੀ ਜਿਹੜੀ ਆ ਉਹ ਬਦਨਾਮੀ ਹੁੰਦੀ ਹੈਗੀ। ਮਾੜੀ ਗੱਲ ਆ, ਇਹਨਾਂ ਨੂੰ ਰੋਕਣਾ ਚਾਹੀਦਾ। ਜੇ ਤੁਹਾਨੂੰ ਪਤਾ ਇਹੋ ਜਿਹੇ ਲੋਕ ਇਦਾਂ ਦਾ ਚੀਜ਼ਾਂ ਕਰ ਰਹੇ ਆ ਤਾਂ ਇਹਨਾਂ ਦਾ ਪਹਿਲਾਂ ਹੀ ਪਰਦਾਫਾਸ਼ ਜਿਹੜਾ ਹੋ ਜਾਵੇ ਤਾਂ ਚੰਗੀ ਗੱਲ ਆ। ਇਹੋ ਜਿਹੇ ਲੋਕਾਂ ਨੂੰ ਤੁਸੀਂ ਸੁਸਾਇਟੀ 'ਚ ਰੱਖ ਕੇ ਵੀ ਕੀ ਕਰੋਗੇ? ਇਹੀ ਚੀਜ਼ਾਂ ਤੋਂ ਡਰਦੇ ਤਾਂ ਤੁਸੀਂ ਇਹਨਾਂ ਮੁਲਕਾਂ ਦੇ ਵਿੱਚ ਆਏ ਆ ਨਾ ਆਪਾਂ, ਵੀ ਉੱਥੇ ਜੋ ਹਾਲਾਤ ਆ, ਉੱਥੇ ਜਿਹੜੇ ਡਰੱਗ ਸਮਗਲਰਸ ਆ, ਡਰੱਗ ਮਾਫੀਆ ਆ, ਉੱਤੇ ਕੋਈ ਰੋਕ ਟੋਕ ਨਹੀਂ। ਤੁਸੀਂ ਦੇਖੋ ਵੀ ਲਾਈਕ ਆ ਥੋੜੇ ਜਿਹੇ ਦੱਸੇ ਆ, ਪਤਾ ਨਹੀਂ ਕਿੰਨੇ ਲੰਘ ਗਏ ਹੋਣੇ ਆ, ਜਿਹੜੇ ਫੜੇ ਨਹੀਂ ਗਏ ਹੋਣੇ। ਲੋਕਾਂ ਦੇ ਪੁੱਤ ਧੀਆਂ ਨੂੰ ਮਰਵਾ ਕੇ ਤੁਹਾਨੂੰ ਮਿਲਣਾ ਕੀ ਆ, ਹੋਣਾ ਕੀ ਆ? ਤੁਹਾਨੂੰ ਕੀ ਲੱਗਦਾ ਵੀ ਤੁਸੀਂ ਸੁਖੀ ਰਹਿ ਲਓਗੇ? ਤੁਹਾਡੇ ਜਿਹੜੇ ਪੁੱਤ ਧੀ ਆ ਉਹ ਸੁਖੀ ਰਹਿਣਗੇ, ਤੁਹਾਨੂੰ ਇੱਥੇ ਭੁਗਤ ਕੇ ਜਾਣਾ ਪੈਣਾ ਆ। ਸੋ ਇਦਾਂ ਦੀਆਂ ਕਰਤੂਤਾਂ ਕਰਨ ਤੋਂ ਬਾਅਦ ਜਿਹੜਾ ਉਹ ਆਇਆ ਜਾਵੇ।